Around the world, governments and non-state actors harass, threaten, jail and even kill individuals on account of their beliefs. In some instances, they stifle individuals' freedom of religion or belief to exploit opportunities for political gain. These actions sow division, undermine economic security and threaten political stability and peace. The United States will not stand by the face of these abuses. Today, I am announcing designations against Burma, People's Republic of China, Cuba, Eritrea, Iran, Nicaragua, the DPRK, Pakistan, Russia, Saudi Arabia, Tajikistan, and Turkmenistan as countries of particular concern. I am also placing Algeria, the Central African Republic, Comoros, Vietnam on the special watch list for engaging in or tolerating severe violations of religious freedom. US SURF ਦੀਆਂ ਪਿਛਲੇ 3 ਸਾਲ ਤੋਂ ਜਿਹੜੀਆਂ ਕੰਸਿਸਟੈਂਟ ਰਿਪੋਰਟਸ ਨੇ ਜਿਹਦੇ 'ਚ US SURF ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਏ। 3 ਸਾਲ ਤੋਂ ਲਗਾਤਾਰ ਤਾਂ ਪਰ ਇਹ ਆਪਣੇ ਹਿੱਤਾਂ ਦੀ ਖਾਤਰ ਉਹਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਰਿਲੀਜੀਅਸ ਫਰੀਡਮ ਭਾਰਤ ਤੋਂ ਵੱਧ ਕੇ ਹੋਰ ਕਿੱਥੇ ਵਾਇਲੇਟ ਹੋ ਰਹੀ ਆ ਉਹਨਾਂ ਦੀ ਧਰਮ ਸੰਸਦ ਹੋਏ ਦੂਜਾ ਹੋਏ ਕਿ ਭਾਈ ਔਰ ਨਜ਼ਰ ਆ ਰਿਹਾ ਕਿ ਵੀ ਕਿਸ ਲੈਵਲ ਤੱਕ ਜਾ ਕੇ ਇਹਨਾਂ ਨੇ ਨਸਲਕੁਸ਼ੀਆਂ ਕੀਤੀਆਂ ਨੇ ਅੱਗੋਂ ਕਿੰਨੀਆਂ ਕਰਨੀਆਂ ਨੇ ਪਰ ਤੁਸੀਂ ਇਸ ਦੇ ਕੋਲੋਂ ਤਾਂ ਇਸ ਐਕਟ ਨੂੰ ਜਿਹੜਾ ਉਹ ਐਬਰੋਗੇਟ ਕਰ ਦਿਓ ਖਤਮ ਕਰ ਦਿਓ US SURF ਨੂੰ ਵੀ ਬੰਦ ਕਰ ਦਿਓ ਕਹੋ ਜੀ ਅਸੀਂ ਤਾਂ ਉਹੀ ਕੁਛ ਕਰਾਂਗੇ ਜੋ ਸਾਡੇ ਹਿੱਤ 'ਚ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਆਪਣੀ 2022 ਦੀ ਰਿਲੀਜੀਅਸ ਫਰੀਡਮ ਰਿਪੋਰਟ ਵਿੱਚ ਭਾਰਤ ਨੂੰ ਫਿਰ ਰਾਹਤ ਦਿੱਤੀ ਹੈ। ਭਾਰਤ ਨੂੰ US SURF ਦੀ ਰਿਪੋਰਟ ਦੇ ਬਾਵਜੂਦ ਧਾਰਮਿਕ ਆਜ਼ਾਦੀ ਦਾ ਹਨਨ ਕਰਨ ਵਾਲੇ ਮੁਲਕਾਂ ਦੀ ਲਿਸਟ ਚੋਂ ਬਾਹਰ ਰੱਖਿਆ ਹੈ। ਸੋ ਅਮਰੀਕਾ ਦੀ ਇਸ ਹਰਕਤ ਨੇ ਰਿਲੀਜੀਅਸ ਫਰੀਡਮ ਐਕਟ ਨੂੰ ਇੱਕ ਮਜ਼ਾਕ ਬਣਾ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਮਰੀਕਾ ਦੁਨੀਆ ਦੀ ਇੱਕੋ ਇੱਕ ਸੁਪਰ ਪਾਵਰ ਵੀ ਹੈ ਬੇਸ਼ੱਕ ਹੁਣ ਮਲਟੀਲੈਟਰਲ ਬਣਦਾ ਜਾ ਰਿਹਾ ਨਵੀਂ ਗਰੁੱਪਿੰਗ ਹੋ ਰਹੀ ਹੈ ਜੀ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੀਆਂ ਫਾਊਂਡੇਸ਼ਨਸ ਹੀ ਉਹਨਾਂ ਪਿਲਗ੍ਰਿਮਸ ਨੇ ਰੱਖੀਆਂ ਜਿਹੜੇ ਮੇਫਲਾਵਰ ਜਹਾਜ਼ ਦੇ ਉੱਤੇ ਸਮੁੰਦਰੀ ਜਹਾਜ਼ ਰਾਹੀਂ ਪਹੁੰਚੇ ਜਿਹੜੇ ਖੁਦ ਪਰਸੀਕਿਊਟਡ ਸੀ ਬ੍ਰਿਟਨ ਦੇ ਵਿੱਚ ਔਰ ਇਹੀ ਕਾਰਨ ਹੈ ਕਿ ਜਿਹੜੀ ਮਜ਼ਹਬ ਦੀ ਆਜ਼ਾਦੀ ਹੈ ਵੈਸੇ ਤਾਂ ਓਵਰਆਲ ਵੀ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਫਸਟ ਅਮੈਂਡਮੈਂਟ ਲੇਕਿਨ ਜਿਵੇਂ ਅਮਰੀਕਾ ਐਕਮੋਡੇਟ ਕਰਦਾ ਹੈ ਹਰ ਧਰਮ ਦੇ ਵਿਸ਼ਵਾਸ ਨੂੰ ਉਹਨਾਂ ਦੇ ਚਿੰਨ੍ਹਾਂ ਨੂੰ ਉਹਨਾਂ ਦੀ ਪਰੰਪਰਾ ਨੂੰ ਬਿਲੀਫ ਸਿਸਟਮ ਨੂੰ ਦੁਨੀਆ ਦਾ ਕੋਈ ਮੁਲਕ ਅਮਰੀਕਾ ਦੀ ਬਰਾਬਰੀ ਨਹੀਂ ਕਰ ਸਕਦਾ। ਇਹਦੇ ਬਾਵਜੂਦ ਕਿ ਇੱਥੇ ਰੇਸਿਜ਼ਮ ਵੀ ਹੈ ਉਸ ਕਿਸਮ ਦੇ ਨਫ਼ਰਤੀ ਲੋਕ ਵੀ ਨੇ ਹੇਟ ਕ੍ਰਾਈਮ ਵੀ ਹੁੰਦੇ ਨੇ ਪਰ ਓਵਰਆਲ ਕਨਸਟੀਟਿਊਸ਼ਨ ਔਰ ਉਸ ਦੀ ਕਨਸਟੀਟਿਊਸ਼ਨ ਤੋਂ ਵੀ ਪਹਿਲਾਂ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ ਥੱਲੇ ਜਿਹੜੀ ਬੁਨਿਆਦ ਹੈ ਜਿਸ ਦੇ ਉੱਤੇ ਫਿਰ ਆਲਮੋਸਟ ਇੱਕ ਦਹਾਕੇ ਤੋਂ ਵੀ ਜ਼ਿਆਦਾ ਤੋਂ ਬਾਅਦ ਕਨਸਟੀਟਿਊਸ਼ਨ ਬਣਦਾ ਹੈ ਔਰ ਕਨਸਟੀਟਿਊਸ਼ਨਲ ਜਿਹੜੀਆਂ ਫਰਦਰ ਈਵਨ ਅਮੈਂਡਮੈਂਟਸ ਵੀ ਹੁੰਦੀਆਂ ਨੇ ਪਰ ਉਸ ਦੇ ਨਾਲ ਜਿਹੜੀ ਹੈ ਆਜ਼ਾਦੀ ਦੀ ਗੱਲ ਮਜ਼ਹਬੀ ਆਜ਼ਾਦੀ ਦੀ ਉਹ ਬੇਸਿਕਲੀ ਐਨਸ਼ਰਾਈਨਡ ਹੈ। ਸੋ ਅਮਰੀਕਾ 'ਚ ਰਹਿੰਦੇ ਆ ਕਿਸੇ ਨੂੰ ਵੀ ਆਪਣੇ ਇੱਥੇ ਮੰਦਰ ਵੀ ਨੇ ਗੁਰਦੁਆਰੇ ਵੀ ਨੇ ਚਰਚ ਵੀ ਨੇ ਸਿਨਾਗੋਗ ਵੀ ਨੇ ਨਾਸਤਕ ਲੋਕ ਵੀ ਨੇ ਪਰ ਤੁਸੀਂ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਕੋਈ ਭਿੜੰਤ ਨਹੀਂ ਦੇਖੋਗੇ ਕਿ ਜੀ ਕਿਹਦਾ ਜਲੂਸ ਕਿਸ ਰਸਤੇ ਤੋਂ ਨਿਕਲਣਾ ਹੈ ਤੇ ਉਹ ਦੂਜੇ ਪਾਸਿਓਂ ਵੱਟੇ ਪੈ ਰਹੇ ਨੇ ਤੇ ਕਿਸੇ ਥਾਂ ਤੇ ਕੋਈ ਹੋਰ ਸ਼ਰਾਰਤ ਹੈ ਔਰ ਈਵਨ ਇਹਨਾਂ ਨੇ ਜਿਹੜਾ ਚੈਰਿਟੀ ਲਾਅ ਹੈ ਉਹਦੇ ਥੱਲੇ ਜੇ ਤੁਸੀਂ ਚੈਰਿਟੀਜ਼ ਨੂੰ ਧਾਰਮਿਕ ਥਾਵਾਂ ਨੂੰ ਡੋਨੇਟ ਕਰਦੇ ਹੋ ਤੇ ਤੁਸੀਂ ਉਹਦਾ ਵੀ ਬਰਡਨ ਜਿਹੜਾ ਟੈਕਸ ਪੇਅਰ ਹੈ ਉਹ ਆਪਣੇ ਸਿਰ ਤੇ ਚੱਲਦਾ ਹੈ। ਜਦੋਂ ਅਮਰੀਕਾ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਵੱਡੀ ਪਾਵਰ ਵਜੋਂ ਉੱਭਰਿਆ ਟੂ ਪੋਲਰ ਵਰਲਡ ਬਣਿਆ ਸੋਵੀਅਤ ਯੂਨੀਅਨ ਔਰ ਅਮਰੀਕਾ ਹੌਲੀ ਹੌਲੀ 1990 ਤੱਕ ਪਹੁੰਚਦੇ ਇੱਕੋ ਇੱਕ ਸੁਪਰ ਪਾਵਰ ਬਣਿਆ ਫਿਰ ਅਮਰੀਕਾ ਦੁਨੀਆ ਦਾ ਪੁਲਿਸਮੈਨ ਵੀ ਬਣਿਆ ਕਿ ਭਾਈ ਅਮਰੀਕਾ ਨੇ ਯਕੀਨੀ ਬਣਾਉਣਾ ਹੈ ਕਿ ਵੀ ਕਿੱਥੇ
ਜਿਹੜੀ ਹੈ ਡੈਮੋਕ੍ਰੇਸੀ ਹੈ, ਕਿੱਥੇ ਧਾਰਮਿਕ ਆਜ਼ਾਦੀ ਹੈ, ਕਿੱਥੇ ਕੀ ਕੀਤਾ ਜਾਂਦਾ ਹੈ, ਕਿੱਥੇ ਹਿਊਮਨ ਰਾਈਟ ਵਾਇਲੇਟ ਕੀਤੇ ਜਾਂਦੇ ਨੇ। ਕਿਉਂਕਿ ਜ਼ਾਹਰ ਹੈ ਕਿ ਕਮਿਊਨਿਸਟ ਸੁਸਾਇਟੀਜ਼, ਕਲੋਜ਼ ਸੁਸਾਇਟੀਜ਼ ਜਾਂ ਜਿਹੜੀਆਂ ਨੇ ਉਹ ਧੱਕੇ ਨਾਲ ਆਪਣੀ ਆਈਡੀਓਲੋਜੀ ਨੂੰ ਮਨਾਉਣ ਵਾਲੀਆਂ ਸੀ। ਪਰ ਇਹਦੇ ਬਾਵਜੂਦ ਅਮਰੀਕਾ ਦੀਆਂ ਸਾਂਝਾਂ ਡਿਕਟੇਟਰਸ ਨਾਲ ਵੀ ਰਹੀਆਂ, ਮੋਨਾਰਕਸ ਜਿਹੜੇ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਤੋਂ ਲੈ ਕੇ ਔਰ ਸਾਰੇ ਪਾਸੇ ਉਹਨਾਂ ਦੇ ਨਾਲ ਵੀ ਰਹੀਆਂ। ਲੇਕਿਨ ਕੁੱਲ ਮਿਲਾ ਕੇ ਜਿਹੜੀ ਕਮਿਟਮੈਂਟ ਹੈ ਉਹ ਹਮੇਸ਼ਾ ਹੀ ਡੈਮੋਕ੍ਰੇਸੀ, ਲੋਕਤੰਤਰ, ਫਰੀडम, ਫਰੀ ਫਰਮ ਰਿਲੀਜੀਅਸ ਪਰਸੀਕਿਊਸ਼ਨ, ਇਹ ਅਮਰੀਕਾ ਦੀ ਫੋਰਨ ਪਾਲਿਸੀ ਦਾ ਵੀ ਜਿਹੜਾ ਉਹ ਕੇਂਦਰ ਬਿੰਦੂ ਰਿਹਾ, ਸੈਂਟਰਲ ਫਿਗਰ ਰਹੀ। 1998 ਤੱਕ ਪਹੁੰਚਦੇ ਆ ਅਮਰੀਕਾ ਦੇ ਵਿੱਚ। ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹਰ ਸਾਲ ਰਿਲੀਜੀਅਸ ਫਰੀडम ਰਿਪੋਰਟ ਜਾਰੀ ਕਰਦਾ ਹੈ, ਪਿਛਲੇ ਕਈ ਦਹਾਕਿਆਂ ਤੋਂ ਕਰਦਾ। ਔਰ ਉਸ ਦੇ ਵਿੱਚ ਫਰਕ ਇੰਨਾ ਸੀ, ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਇਹ ਵੀ ਸਾਰੇ ਕਰਦੇ ਨੇ, ਹੋਰ ਵੀ ਹਰ ਮੁਲਕ ਦੇ ਵਿੱਚ ਵੀ ਆਪਣੇ ਆਪਣੇ ਗਰੁੱਪ ਨੇ। ਲੇਕਿਨ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਰਿਪੋਰਟ ਦੀ ਅਹਿਮੀਅਤ ਇਹ ਸੀ ਕਿ ਉਹਦੇ ਤੇ ਬੇਸਡ ਜਿਹੜਾ ਹੈ ਰਿਲੀਜੀਅਸ ਫਰੀडम ਦੀ ਜਦੋਂ ਗੱਲ ਹੁੰਦੀ ਸੀ, ਫਿਰ ਸੈਂਕਸ਼ਨਸ, ਆਰਥਿਕ ਪਾਬੰਦੀਆਂ ਲਾਉਣ ਦੀ ਗੱਲ ਹੁੰਦੀ ਸੀ। ਪਰ ਫਿਰ ਅਮਰੀਕਾ ਦੇ ਵਿੱਚ ਜਦੋਂ ਥੋੜ੍ਹੀ ਬਹੁਤ ਜਿਹੜੀ ਰਾਈਟ ਵਿੰਗਰ ਲੌਬੀ ਸਟਰੋਂਗ ਹੋਈ 1990 ਤੱਕ ਪਹੁੰਚਦੇ ਆ, ਉਹਨਾਂ ਨੇ ਕਿਹਾ ਕਿ ਜਿਹੜੀ ਰਿਲੀਜੀਅਸ ਫਰੀडम ਹੈ ਉਹ ਬੜੀ ਅਹਿਮ ਹੈ ਦੁਨੀਆ ਦੇ ਵਿੱਚ। ਔਰ ਸਾਨੂੰ ਬੇਸ਼ੱਕ ਸਟੇਟ ਡਿਪਾਰਟਮੈਂਟ ਦੇ ਆਪਣੇ ਜਿਹੜੇ ਸੋਰਸ ਨੇ ਔਰ ਇਹਦੇ 'ਤੇ ਰਿਪੋਰਟ ਹੁੰਦੀ ਹੈ, ਸਾਨੂੰ ਇੱਕ ਅੱਡ ਬਾਡੀ ਵੀ ਚਾਹੀਦੀ ਹੈ ਜਿਹੜੀ ਸਿਰਫ ਰਿਲੀਜੀਅਸ ਫਰੀडम्स ਨੂੰ ਮੋਨੀਟਰ ਕਰੇ ਔਰ ਉਸ 'ਤੇ ਬੇਸਡ, ਔਰ ਉਹ ਬਾਈ ਪਾਰਟੀਸਨ ਹੋਏ, ਦੋਨਾਂ ਪਾਰਟੀਆਂ ਦੇ ਹੋਣ, ਔਰ ਉਹਨਾਂ ਦੀ ਰਿਪੋਰਟ 'ਤੇ ਬੇਸਡ ਫਿਰ ਜਿਹੜੀ ਸਟੇਟ ਡਿਪਾਰਟਮੈਂਟ ਹੈ ਉਹ ਕੈਟਾਗਰਾਈਜ਼ ਕਰੇ ਉਹਨਾਂ ਮੁਲਕਾਂ ਨੂੰ ਜਿੱਥੇ ਰਿਲੀਜੀਅਸ ਫਰੀडम्स ਦਾ ਹਨਨ ਹੁੰਦਾ ਹੈ। ਉਹਨਾਂ ਨੂੰ ਤੁਸੀਂ ਕਿੱਥੇ ਕੰਟਰੀ ਆਫ ਕੰਸਰਨ ਬਣਾਉਂਦੇ ਹੋ, ਕਿੱਥੇ ਕੰਟਰੀ ਆਫ ਪਰਟੀਕੂਲਰ ਕੰਸਰਨ ਬਣਾਉਂਦੇ ਹੋ, ਕਿੱਥੇ ਤੁਸੀਂ ਉਹਨਾਂ ਨੂੰ ਔਨ ਦਾ ਵਾਚ ਲਿਸਟ ਰੱਖਦੇ ਹੋ। ਸੋ ਉਹਦੇ ਲਈ ਉਹਨਾਂ ਨੇ ਪਹਿਲਾਂ ਤਾਂ ਕਮਿਸ਼ਨ ਬਣਾਇਆ ਜਿਹਨੂੰ US ਸਰਫ ਤੁਸੀਂ ਕਿਹਾ, ਇਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ US ਸਰਫ ਦੀ ਕੰਪਲੀਟ ਫਾਰਮ ਹੈ। ਔਰ ਇਸ ਤੇ ਹੀ ਬੇਸਡ ਫਿਰ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਆਫ 1998 ਬਣਾਇਆ ਗਿਆ। ਔਰ 1998 ਤੋਂ ਇਹਦੇ 'ਚ ਦੋਨੋਂ ਹੀ ਪਾਰਟੀਆਂ ਦੇ ਨੇ ਨੁਮਾਇੰਦੇ। US ਸਰਫ ਦੀ ਰਿਪੋਰਟ ਬੇਸਿਕ ਕ੍ਰਾਈਟੇਰੀਆ ਹੁੰਦਾ ਕੰਟਰੀ ਆਫ ਕੰਸਰਨ ਜਾਂ ਰੈੱਡ ਅਲਰਟ, ਉਹਦੇ ਨਾਲ ਸਟੇਟ ਡਿਪਾਰਟਮੈਂਟ ਦੀ ਆਪਣੀ ਰਿਪੋਰਟ ਹੁੰਦੀ ਹੈ। ਪਰ ਉਹਨੂੰ ਐਲਾਨਣਾ ਜਾਂ ਨਹੀਂ ਐਲਾਨਣਾ ਇਹ ਪਰਵਿਊ ਤਾਂ ਅਗੇਨ ਸਟੇਟ ਡਿਪਾਰਟਮੈਂਟ ਦਾ। ਉਹ ਸਟੇਟ ਡਿਪਾਰਟਮੈਂਟ ਜਿਹੜਾ ਉਹ ਵਾਈਟ ਹਾਊਸ ਤੋਂ ਲੈਂਦਾ, ਜੋ ਵੀ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ। ਹੁਣ ਜਿਹੜੀ ਇਸ ਸਾਲ ਦੀ ਇਸ ਵੀਕਐਂਡ ਦੇ ਉੱਤੇ ਉਹਨਾਂ ਨੇ ਰਿਲੀਜੀਅਸ ਫਰੀडम ਡੈਜ਼ਿਗਨੇਸ਼ਨਸ ਉਹਨੂੰ ਕਿਹਾ, ਸਟੇਟ ਡਿਪਾਰਟਮੈਂਟ ਦੀ ਸਟੇਟਮੈਂਟਸ, ਉਹਦੇ 'ਚ ਉਹਨਾਂ ਨੇ ਕੁਛ ਮੁਲਕ ਜਿਹੜੇ ਨੇ ਉਹਨਾਂ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ, ਜਿਹੜੀ ਸਭ ਤੋਂ ਖਤਰਨਾਕ ਕੈਟਾਗਰੀ ਹੈ, ਔਰ ਕੰਟਰੀ ਆਫ ਕੰਸਰਨ ਵੀ COC ਵੀ ਨੂੰ ਕਹਿੰਦੇ ਨੇ ਕਿ ਬਈ ਇਹ ਜਿਹੜਾ ਇਹ ਨੇ ਇੱਥੇ ਵਾਇਲੇਟ ਹੋ ਰਹੀਆਂ ਨੇ। ਔਰ ਉਹਨਾਂ ਦੇ ਵਿੱਚ ਉਹਨਾਂ ਨੇ ਔਰ ਉਹਨਾਂ ਦੇ ਸਟੇਟ ਡਿਪਾਰਟਮੈਂਟ ਨੇ ਇਹ ਅਨਾਊਂਸ ਕੀਤਾ ਕਿ ਬਈ ਅਰਾਊਂਡ ਦਾ ਵਰਲਡ ਗਵਰਨਮੈਂਟਸ ਐਂਡ ਨਾਨ ਸਟੇਟ ਐਕਟਰਸ ਹਰਾਸ, ਥ੍ਰੈਟਨ, ਜੇਲ ਐਂਡ ਈਵਨ ਕਿਲ ਇੰਡੀਵਿਜੂਅਲਸ on account of their beliefs. In some instances, they stifle individuals' freedom of religion or belief to exploit opportunities for political gain. These actions sow division, undermine economic security, and threaten political stability and peace. The United States will not stand by the face of these abuses. ਕਿ ਜੀ ਜਿਹੜੇ ਮੁਲਕ ਧਾਰਮਿਕ ਆਜ਼ਾਦੀਆਂ ਕੁਚਲਦੇ ਨੇ, ਲੋਕਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਆਪਣੀ ਸਿਆਸੀ ਗੇਨ ਦੇ ਲਈ ਰਿਲੀਜਨ ਨੂੰ ਐਕਸਪਲੋਇਟ ਕਰਦੇ ਨੇ ਦੂਜੇ, ਉਹਨਾਂ ਨੂੰ ਅਸੀਂ ਅਮਰੀਕਾ ਜਿਹੜਾ ਉਹ ਟੋਲਰੇਟ ਨਹੀਂ ਕਰ ਸਕਦਾ। ਹੁਣ ਉਹਨੇ ਫਿਰ ਸਟੇਟ ਡਿਪਾਰਟਮੈਂਟ ਦੇ ਨੇ ਕਿਹਾ, ਟੁਡੇ ਆਈ ਐਮ ਅਨਾਊਂਸਿੰਗ ਡੈਜ਼ਿਗਨੇਸ਼ਨਸ ਅਗੇਂਸਟ ਬਰਮਾ, ਜ਼ਾਰ ਮਿਆਂਮਾਰ, ਪੀਪਲਜ਼ ਰਿਪਬਲਿਕ ਆਫ ਚਾਈਨਾ, ਕਿਊਬਾ, एरिट्रिया, ईरान, निकारागुआ, द DPRK, Pakistan, Russia, Saudi Arabia, Tajikistan and Turkmenistan as countries of particular concern. ਇਹਨਾਂ ਨੂੰ ਤਾਂ ਉਸ ਕੈਟੇਗਰੀ 'ਚ ਲੈ ਆਂਦਾ ਜਿਹੜੀਆਂ ਖਤਰਨਾਕ ਨੇ ਜਿੱਥੇ ਰਿਲੀਜੀਅਸ ਫਰੀडम्स ਦਾ ਹਨਨ ਹੋ ਰਿਹਾ। ਐਕਟ ਵੀ ਅੰਡਰ ਦਾ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਆਫ 1998 for having engaged in or tolerated particularly severe violations of religious freedom.
फिर आई एम आल्सो प्लेसिंग अल्जीरिया, द सेंट्रल अफ्रीकन रिपब्लिक, Comoros, Vietnam on the special watch list for engaging in or tolerating severe violations of religious freedom. Finally, फिर उन्होंने कुछ जथेबंदियां ने जिन्होंने उन्होंने एंटिटीज़ ऑफ पर्टिकुलर कंसर्न ਕੀਤਾ ਜੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਬਾਕੀ ਮੁਲਕਾਂ ਦੇ ਅਸੀਂ ਕੋਈ ਐਡਵੋਕੇਟ ਨਹੀਂ ਹੈ ਕਿ ਵੀ ਅਸੀਂ ਇਹ ਕਹੀਏ ਜੀ ਉਹਨੂੰ ਕਿਉਂ ਕੀਤਾ ਜਾਂ ਉਹਨੂੰ ਕਿਉਂ ਨਹੀਂ ਕੀਤਾ। ਹਾਂ, ਅਸੀਂ ਇਹਨਾਂ ਦੇ ਹੀ ਆਪਣੇ US ਸਰਫ ਦੀਆਂ ਪਿਛਲੇ 3 ਸਾਲ ਤੋਂ ਜਿਹੜੀਆਂ ਕੰਸਿਸਟੈਂਟ ਰਿਪੋਰਟਸ ਨੇ ਜਿਹਦੇ 'ਚ US ਸਰਫ ਦੀ ਰਿਕਮੈਂਡੇਸ਼ਨ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਜੀ 3 ਸਾਲ ਤੋਂ ਲਗਾਤਾਰਤਾ ਨਾਲ, ਪਰ ਇਹ ਆਪਣੇ ਹਿੱਤਾਂ ਦੀ ਖਾਤਰ ਉਹਨੂੰ ਆਫ ਦਾ ਹੁੱਕ ਕਰ ਦਿੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਅੱਗੋਂ ਲੰਬੀ ਚੌੜੀ ਜਿਹੜੀ ਹੈ ਉਹ ਬੜੀ ਉਪਦੇਸ਼ ਦਿੱਤੇ ਹੋਏ ਨੇ। ਇਹ ਸਾਰੀ ਮੌਕਰੀ ਹੈ। ਜੀ ਰਿਲੀਜੀਅਸ ਫਰੀडम ਭਾਰਤ ਤੋਂ ਵੱਧ ਕੇ ਹੋਰ ਕਿੱਥੇ ਵਾਇਲੇਟ ਹੋ ਰਹੀ ਹੈ, ਜਿੱਥੇ ਲਗਾਤਾਰਤਾ ਦੇ ਨਾਲ। ਔਰ ਇਸ ਵੇਲੇ ਜਦੋਂ ਤੁਸੀਂ US ਸਰਫ ਦੀ ਰਿਪੋਰਟ ਦੇਖਦੇ ਹੋ, ਹੁਣ ਤਾਂ ਡਿਸਕ੍ਰਿਮੀਨੇਟਰੀ ਲਾਅ ਨੇ, CAA ਹੈ, NRP ਹੈ, ਮਸੀਤਾਂ ਦਾ ਢਾਣ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ, ਈਸਾਈਆਂ ਦੇ ਚਰਚਿਸ ਦਾ, ਔਰ ਜਿਸ ਲੈਵਲ ਦੇ ਉੱਤੇ ਬਾਕੀਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਨ ਦਾ ਐਂਡ ਜਿਹੜੇ ਲੋਕ ਇਹ ਕਹਿੰਦੇ ਨੇ ਗਲਤ ਨਹੀਂ ਨੇ ਕਿ ਭਾਈ ਹਿਊਮਨ ਰਾਈਟਸ ਜਾਂ ਰਿਲੀਜੀਅਸ ਫਰੀडम्स ਦਾ ਐਵੇਂ ਇੱਕ ਡੰਡਾ ਰੱਖਿਆ ਹੋਇਆ ਆਪਣੇ ਵਿਰੋਧੀਆਂ ਨੂੰ ਕੁੱਟਣ ਦੇ ਲਈ, ਜਿਹੜੇ ਇਸ ਸਾਰੇ ਨੂੰ ਖੁੱਲ੍ਹ ਕੇ ਵਾਇਲੇਟ ਕਰ ਰਹੇ ਨੇ, ਕਹਿ ਕੇ ਕਿ ਭਾਈ ਆ ਉਹਨਾਂ ਦੀ ਧਰਮ ਸੰਸਦ ਹੋਏ, ਦੂਜਾ ਹੋਏ ਕਿ ਭਾਈ, ਔਰ ਨਜ਼ਰ ਆ ਰਿਹਾ ਕਿ ਵੀ ਕਿਸ ਲੈਵਲ ਤੱਕ ਜਾ ਕੇ ਇਹਨਾਂ ਨੇ ਨਸਲਕੁਸ਼ੀਆਂ ਕੀਤੀਆਂ ਨੇ, ਅੱਗੋਂ ਕਿੰਨੀਆਂ ਕਰਨੀਆਂ ਨੇ। ਪਰ ਤੁਸੀਂ ਇਸ ਦੇ ਕੋਲੋਂ ਤਾਂ ਇਸ ਐਕਟ ਨੂੰ ਜਿਹੜਾ ਉਹ ਐਬਰੋਗੇਟ ਕਰ ਦਿਓ, ਖਤਮ ਕਰ ਦਿਓ, US ਸਰਫ ਨੂੰ ਵੀ ਬੰਦ ਕਰ ਦਿਓ, ਕਹੋ ਜੀ ਅਸੀਂ ਤਾਂ ਉਹੀ ਕੁਛ ਕਰਾਂਗੇ ਜੋ ਸਾਡੇ ਹਿੱਤ 'ਚ ਹੈ। ਇਹ ਡਰਾਮੇਬਾਜ਼ੀ ਬੰਦ ਕਰੋ। ਸੋ ਇਹ ਮੌਕਰੀ ਹੈ ਰਿਲੀਜੀਅਸ ਫਰੀडम ਦੇ ਨਾਂ ਦੇ ਉੱਤੇ ਇੰਡੀਆ ਨੂੰ ਆਫ ਦਾ ਹੁੱਕ ਕਰਕੇ ਜਿਹੜੀ ਇਹਨਾਂ ਨੇ ਇਸ ਵਾਰ ਫੇਰ ਇਹ ਲਗਾਤਾਰਤਾ ਨਾਲ ਪਿਛਲੇ 3-4 ਟਰੰਪ ਐਡਮਿਨਿਸਟ੍ਰੇਸ਼ਨ ਦਾ ਕਰ ਹੀ ਰਿਹਾ ਸੀ, ਪਰ ਸਾਨੂੰ ਸੀ ਵੀ ਘੱਟੋ ਘੱਟ ਬਾਈਡਨ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਦੇ ਵਿੱਚ ਥੋੜ੍ਹਾ ਬਹੁਤ ਘੱਟੋ ਘੱਟ ਜਦੋਂ ਰਿਲੀਜੀਅਸ ਫਰੀडम्स ਦੀ ਗੱਲ ਆਉਂਦੀ ਹੈ, ਪਰ ਇੱਥੇ ਤਾਂ 130 ਤੋਂ ਜ਼ਿਆਦਾ ਇੰਡੀਅਨ ਵਿੱਚ ਭਰੇ ਹੋਏ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ, ਤੇ ਕਿਨੇ ਜਿਹੜਾ ਉਹ ਸਈਆਂ ਭੈ ਕੋਤਵਾਲ ਉਹ ਡਰ ਕਾਹੇ ਕਾ। ਇੰਡੀਆ ਵੀ ਸਮਝਦਾ ਵੀ ਹੁਣ ਤਾਂ ਅਸੀਂ ਜੋ ਮਰਜ਼ੀ ਕਰੀਏ, ਔਰ ਇਸ ਦਾ ਨਤੀਜਾ ਹੋਏਗਾ ਕਿ ਇਸ ਸਾਲ ਦੇ ਵਿੱਚ ਹੋਰ ਵੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਬ੍ਰੇਕ ਵਿਊਅਰਸ, ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।